ਖਬਰਾਂ ਦੇ ਵੱਲ ਆਈਏ ਸ਼ਰਮਾ ਜੀ ਤੇ ਸ਼ੁਰੂਆਤ ਕਰੀਏ ਸਿਆਸੀ ਟਸਲਬਾਜ਼ੀ ਤੋਂ। ਕਈ ਵਾਰੀ ਲੋਕ ਸੋਚਦੇ ਨੇ ਕਿ ਜਿਹੜੀ ਇਹ ਟਸਲ ਹੁੰਦੀ ਹੈ ਨਾ ਪਾਰਟੀਆਂ ਦੇ ਲੀਡਰਾਂ ਦੀ, ਇਹ ਵਿਦਨ ਪਾਰਟੀ ਹੁੰਦੀ ਹੈ ਵੀ ਜਦੋਂ ਇਹ ਇੱਕ ਦੂਜੇ ਦੀ ਪਾਰਟੀ ਦੇ ਵਿੱਚ ਨੇ ਉਦੋਂ ਇਹਨਾਂ ਦੀ ਟਸਲ ਹੁੰਦੀ ਹੈ ਤੇ ਜਦੋਂ ਇੱਕ ਪਾਰਟੀ ਤੋਂ ਨਿਕਲ ਗਏ ਚਲੇ ਗਏ ਕੋਈ ਹੋਰ ਰਾਹ ਚੁਣ ਲਿਆ ਤੇ ਫਿਰ ਸ਼ਾਇਦ ਟਸਲ ਹੁੰਦੀ ਨਹੀਂ। ਸਿਆਸੀ ਟਸਲ ਵੱਖੋਂ ਸਿਆਸੀ ਟਸਲ ਵਾਂਗੂ ਵੇਂਦੇ ਨੇ ਲੋਕ ਇਹਨਾਂ ਚੀਜ਼ਾਂ ਨੂੰ। ਪਰ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਪਾਰਟੀ 'ਚ ਵੀ ਰਹਿ ਚੁੱਕੇ ਨੇ, ਵਿਰੋਧੀ ਵੀ ਰਹਿ ਚੁੱਕੇ ਨੇ। 2012 'ਚ ਰਾਜਾ ਵੜਿੰਗ ਪਹਿਲੀ ਵਾਰੀ ਬਣਦੇ ਨੇ MLA ਮਨਪ੍ਰੀਤ ਬਾਦਲ ਨੂੰ ਹਰਾ ਕੇ। 17 ਦੇ ਵਿੱਚ ਫਿਰ ਕਾਂਗਰਸ ਦੇ ਵਿੱਚ ਹੁੰਦੇ ਨੇ ਮਨਪ੍ਰੀਤ। 22 ਦੇ ਵਿੱਚ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹੇ ਤੋਂ ਜਿੱਤਦੇ ਨੇ। ਮਨਪ੍ਰੀਤ ਬਾਦਲ ਭਾਜਪਾ 'ਚ ਚਲੇ ਗਏ ਨੇ। ਕਾਂਗਰਸੀਆਂ ਨੇ ਆਪਣਾ ਗੁੱਬ ਗੁਬਾਰ ਕੱਢ ਲਿਆ ਉਹਨਾਂ ਦੇ ਬਾਰੇ, ਕਹਿ ਕੇ ਚੰਗਾ ਮੰਦਾ ਸਭ ਲੋਕਾਂ ਨੇ ਐਨਾਲਿਸਿਸ ਵੀ ਕਰ ਲਿਆ, ਸਭ ਕੁਝ ਹੋ ਗਿਆ। ਪਰ ਕਹਿੰਦੇ ਕਿ ਹੁਣ ਟਸਲ ਦੋਨਾਂ ਦੇ ਵਿਚਾਲੇ ਫੇਰ ਹੈ। ਇਸ ਵਾਰੀ ਜਿਹੜਾ ਮਸਲਾ ਹੈ ਉਹ ਹੈ ਬਠਿੰਡਾ ਨਗਰ ਨਿਗਮ ਤੇ ਕਬਜ਼ੇ ਦਾ। ਇੱਕ ਪੰਜਾਬ ਦਾ ਪ੍ਰਧਾਨ ਤੇ ਇੱਕ ਤਾਜ਼ਾ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਉਹ ਲੀਡਰ ਜਿਹਦਾ ਹੁਣੇ ਦਿੱਲੀ ਦੇ ਵਿੱਚ ਹੱਥ ਅੜਿਆ। ਬਿਲਕੁਲ ਪ੍ਰਵੀਨ ਜੀ, ਇਹ ਵੈਸੇ ਵੀ ਇੱਕ ਆਪਣੀ ਆਮ ਕਹਾਵਤ ਹੈ ਕਿ ਜਦੋਂ ਬੰਦਾ ਨਵਾਂ ਮੌਲਵੀ ਬਣਦਾ ਤਾਂ ਅੱਲਾ ਅੱਲਾ ਬਹੁਤ ਉੱਚੀ ਉੱਚੀ ਕਰਦਾ ਹੈ। ਬਿਲਕੁਲ ਸਹੀ ਹੈ। ਸੋ ਇਸ ਲਈ ਹਲੇ ਮਨਪ੍ਰੀਤ ਬਾਦਲ ਨਵੇਂ ਭਾਜਪਾ ਹੀ ਬਣੇ ਨੇ ਤੇ ਉਹਨਾਂ ਨੇ 4 ਦਿਨ ਹਜੇ ਖੰਭ ਖਿਲਾਰਨੇ ਨੇ, ਅਜੇ ਦਿਖਾਉਣਾ ਕਿ ਦੇਖੋ ਜੀ ਮੈਂ ਕਰ ਸਕਦਾ, ਮੈਂ ਉਹ ਕਰ ਸਕਦਾ। ਸੋ ਕੁਝ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਖਾਸ ਕਰਕੇ ਬਠਿੰਡਾ ਬੈਲਟ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਉੱਥੇ ਇਹ ਬੈਲਟ ਉਹ ਹੈ ਜਿਹੜੀ ਮਤਲਬ ਕਿ ਤਕੜੀ ਕਿਸੇ ਸਮੇਂ ਕਾਮਰੇਡੀ ਬੈਲਟ ਵੀ ਰਹੀ ਹੈ। ਹਾਂਜੀ ਬਿਲਕੁਲ। ਜਿਸ ਬੈਲਟ ਚੋਂ ਕਦੇ ਅਕਾਲੀ ਬੜੇ ਧੜੱਲੇ ਨਾਲ ਜਿੱਤਦੇ ਰਹੇ ਨੇ, ਕਦੇ ਇੱਥੇ ਕਾਂਗਰਸ ਦਾ ਵੀ ਦਬਦਬਾ ਰਿਹਾ। ਸੋ ਇਹਦਾ ਮਤਲਬ ਕੁੱਲ ਮਿਲਾ ਕੇ ਹੈ ਕਿ ਲੋਕ ਸਮੇਂ ਦੇ ਹਵਾਲੇ ਨਾਲ ਚੱਲਦੇ ਨੇ। ਇੱਥੇ ਲੋਕ ਕੱਟੜਵਾਦ ਨਹੀਂ ਹੈ ਉਹ ਜਿਹਾ ਕੋਈ ਕਿਸੇ ਇੱਕ ਧਿਰ ਨਾਲ, ਹੈ ਨਾ। ਤੇ ਹੁਣ ਆਪ ਦਾ ਵੀ MLA ਹੈਗਾ ਉੱਥੋਂ ਜੀ। ਸੋ ਇਸ ਲਈ ਇਹ ਸਾਫ਼ ਸਮਝ ਹੈ ਕਿ ਇੱਥੇ ਦੇ ਲੋਕਾਂ ਨੂੰ ਇਹਦਾ ਮਤਲਬ ਰਾਜਨੀਤਿਕ ਸਮਝ ਹੈਗੀ ਹੈ ਜੀ। ਤੇ ਉਹ ਸਮਝ ਨੂੰ ਮਨਪ੍ਰੀਤ ਬਾਦਲ ਕੈਸ਼ ਕਰਨਾ ਚਾਹੁੰਦੇ ਨੇ। ਉਹ ਸਮਝ ਨੂੰ ਆਪਣਾ ਹਥਿਆਰ ਬਣਾਉਣਾ ਚਾਹੁੰਦੇ ਨੇ ਕਿ ਜੀ ਮੈਂ ਇਹ ਗੱਲ ਜਚਾ ਦੇਵਾਂ ਕਿ ਆਉਣ ਵਾਲਾ ਸਮਾਂ ਤਾਂ BJP ਦਾ ਹੀ ਹੈ, ਤਾਂ ਕਿ ਲੋਕ ਉਸੇ ਹਵਾਲੇ ਨਾਲ ਬਦਲ ਜਾਣ ਕਿ ਅਗਲੀ ਵਾਰ ਲਈ ਇਹ ਵੋਟਾਂ BJP ਨੂੰ ਪੈ ਜਾਣ। ਤੇ ਉਹਦਾ ਉਹ ਪਹਿਲਾ ਝਲਕਾਰਾ ਦਿਖਾਉਣਾ ਚਾਹੁੰਦੇ ਨੇ ਨਗਰ ਨਿਗਮ ਤੋਂ। ਠੀਕ ਹੈ। ਜਿਹੜਾ ਨਗਰ ਨਿਗਮ ਹੈ ਹੁਣ ਤੱਕ ਜਿਵੇਂ ਤੁਸੀਂ ਕਿਹਾ ਕਿ ਦੋ ਇੱਕੋ ਪਾਰਟੀ ਸੀ, ਚਾਹੇ ਰਾਜਾ ਵੜਿੰਗ ਹੈ ਚਾਹੇ ਮਨਪ੍ਰੀਤ ਬਾਦਲ ਹੈ, ਤੇ ਉਹਨਾਂ ਦੀ ਚਾਹੇ ਖਿੱਚੋਤਾਣ ਸੀ, ਪਰ ਲੈ ਦੇ ਕੇ ਦੋਏ ਕਾਂਗਰਸੀ ਸੀ। ਇਸ ਲਈ ਕਾਂਗਰਸ ਆਪਣਾ ਕਬਜ਼ਾ ਦਿਖਾਉਂਦੀ ਸੀ ਕਿ ਨਗਰ ਨਿਗਮ ਤੇ ਸਾਡਾ ਕਬਜ਼ਾ ਹੈ ਜੀ। ਪਰ ਹੁਣ ਦੋਏ ਆਪੋ ਆਪਣੇ ਗੁੱਟ ਦੇ MCA ਨੂੰ ਆਪਣੇ ਨਾਲ ਦਿਖਾ ਕੇ ਦਿਖਾਉਣ ਦੀ ਕੋਸ਼ਿਸ਼ ਕਰਨਗੇ, ਨਹੀਂ ਜੀ ਕਿ ਕਬਜ਼ਾ ਤਾਂ ਸਾਡਾ ਹੈ। ਅਸਲ 'ਚ 50 ਸੀਟਾਂ ਨੇ ਜੀ, 50 MC ਨੇ ਠੀਕ ਹੈ ਨਗਰ ਨਿਗਮ ਦੇ ਵਿੱਚ, ਤੇ ਜਦੋਂ ਵੋਟਾਂ ਪੈਂਦੀਆਂ ਨੇ ਤਾਂ 43 ਕਾਂਗਰਸ ਲੈ ਕੇ ਜਾਂਦੀ ਹੈ ਪ੍ਰਵੀਨ ਜੀ। ਠੀਕ ਹੈ। ਔਰ 7 ਅਕਾਲੀਆਂ ਦੇ ਹਿੱਸੇ ਆਉਂਦੀਆਂ ਨੇ। ਤੇ ਉਹਦੇ ਬਾਅਦ ਚੋਂ ਇਹਨਾਂ ਦੇ ਵਿੱਚੋਂ 2 MC ਨਿਕਲ ਜਾਂਦੇ ਨੇ। ਮੰਨ ਲਓ ਉਹਨਾਂ ਚੋਂ ਇੱਕ MC ਤਾਂ ਮਤਲਬ ਕਿ MLA ਵੀ ਬਣ ਗਿਆ ਆਮ ਆਦਮੀ ਪਾਰਟੀ ਦਾ, ਦੂਜਾ ਸ਼ਾਇਦ ਉਸੇ ਦਾ ਭਤੀਜਾ ਹੈ ਨਾ। ਸੋ ਇਸ ਲਈ ਜੇਕਰ 41 ਚੋਂ 2 ਕੱਢ ਵੀ ਦਓ ਤੁਸੀਂ, ਮਤਲਬ ਕਿ ਜਿਹੜੇ 43 ਇਹਨਾਂ ਦੇ ਕੋਲ ਸੀਗੇ, 43 ਚੋਂ 2 ਕੱਢ ਵੀ ਤਾਂ 41 ਬਚਦੇ ਨੇ। ਹਾਂਜੀ। ਹੁਣ 41 MC ਕਾਂਗਰਸ ਕੋਲ ਨੇ, ਪਰ ਜੇਕਰ ਮਨਪ੍ਰੀਤ ਤੇ ਰਾਜਾ ਵੜਿੰਗ ਦੇ ਦਾਅਵਿਆਂ ਦੀ ਗੱਲ ਕਰੋ ਤਾਂ ਦੋਏ 48 ਦੱਸ ਰਹੇ ਨੇ। ਠੀਕ ਹੈ। ਤਾਂ ਇਹਦਾ ਮਤਲਬ ਦੋਵਾਂ ਚੋਂ 7 ਅਕਾਲੀਆਂ ਵਾਲੇ ਕਿਹੜਾ ਆਪਣੇ ਖੇਮੇ 'ਚ ਗਿਣਦਾ, ਇਹ ਆਪਣੇ ਆਪ ਸਵਾਲ ਹੈ ਜੀ। 41 ਨੇ ਤੇ 48 ਗਿਣਾ ਰਹੇ ਨੇ ਜੀ, ਤਾਂ ਫਿਰ ਇਹਦਾ ਮਤਲਬ 7 ਅਕਾਲੀਆਂ ਵਾਲੇ ਗਿਣ ਰਹੇ ਨੇ। ਅਕਾਲੀ ਕਿਹਦੇ ਨਾਲ ਜਾ ਰਹੇ ਨੇ? ਕਿ ਰਾਜਾ ਵੜਿੰਗ ਨਾਲ ਆ ਜਾਣਗੇ ਮਨਪ੍ਰੀਤ ਤੋਂ ਔਖੇ ਹੋ ਕੇ, ਜਾਂ ਮਨਪ੍ਰੀਤ ਦਾ ਪੁਰਾਣਾ ਅਕਾਲੀ ਵਾਲਾ ਕੋਈ ਕੰਮ ਕਰ ਜੂਗਾ ਕਿ ਹਾਂ ਮੈਂ ਅਕਾਲੀਆਂ ਦੇ ਘਰ 'ਚ ਰਿਹਾ ਜਾਂ ਮੇਰੇ ਨਾਲ ਬਾਦਲ ਲੱਗਦਾ। ਅਸਲ 'ਚ ਹੋਇਆ ਇਹ ਪ੍ਰਵੀਨ ਜੀ ਕਿ ਮਨਪ੍ਰੀਤ ਬਾਦਲ ਸ਼ਾਮਲ ਹੋਣ ਤੋਂ ਬਾਅਦ ਜਦੋਂ ਦਿੱਲੀ ਤੋਂ ਪਰਤੇ, ਤਦੋਂ ਦਿੱਲੀ ਵਾਲਿਆਂ ਨੂੰ ਕਹਿੰਦੇ ਕੁਝ ਭਰੋਸਾ ਦੇ ਕੇ ਆਏ ਨੇ ਕਿ ਲਓ ਤੁਹਾਨੂੰ ਮੈਂ ਆਪਣੀ ਸ਼ਕਤੀ ਦਿਖਾਉਣਾ ਥੋੜੀ ਜਿਹੀ, ਹੈ ਨਾ। ਤੇ ਆਉਂਦੇ ਹੀ ਤਸਵੀਰਾਂ ਵਾਇਰਲ ਹੁੰਦੀਆਂ ਨੇ ਕਿ ਆਹ ਲਓ ਜੀ 18 MC, ਮੌਜੂਦਾ 18 MC ਨੇ ਮਨਪ੍ਰੀਤ ਬਾਦਲ ਨੂੰ ਘਰੇ ਜਾ ਕੇ ਵਧਾਈ ਦਿੱਤੀ ਤੇ ਉਹਦੇ ਹੱਕ 'ਚ ਨਾਅਰੇ ਲਾਏ ਜੀ। ਉਹ ਫੋਟੋਆਂ, ਉਹ ਵੀਡੀਓ ਸਾਹਮਣੇ ਆ ਗਈ। ਤੇ ਹੁਣ ਜਿਹੜੀਆਂ ਫੋਟੋਆਂ ਪੋਸਟ ਕੀਤੀਆਂ ਗਈਆਂ ਮਨਪ੍ਰੀਤ ਦੇ ਹਵਾਲੇ ਨਾਲ ਉਸ ਧਿਰ ਵੱਲੋਂ, ਉਹਨੇ ਦਾਅਵਾ ਕੀਤਾ ਕਿ ਜੀ ਸਾਡੇ ਨਾਲ 22 MC ਹੈ। ਠੀਕ ਹੈ। ਕਹਿੰਦੇ ਕਿ ਜਿਹੜੇ ਗਏ ਸੀ ਘਰੇ ਉਹ 18 ਗਏ ਸੀ, ਜਿਹੜੇ ਫੋਟੋ 'ਚ ਨੇ ਉਹ 18 ਨੇ, ਤੇ ਪਰ ਉਹ ਹੁਣ ਦਾਅਵਾ ਕੀਤਾ ਜਾ ਰਿਹਾ ਮਨਪ੍ਰੀਤ ਧੜੇ ਵੱਲੋਂ ਕਿ ਸਾਡੇ ਨਾਲ 22 MC ਨੇ ਤੇ ਨਗਰ ਨਿਗਮ ਤਾਂ ਸਾਡੇ ਹੱਥ ਹੈ ਜੀ। ਤੇ ਦੂਸਰੇ ਪਾਸੇ ਇਹ ਤੋਂ ਬਾਅਦ ਰਾਜਾ ਵੜਿੰਗ ਨੇ ਤੁਰੰਤ ਕਹਿੰਦੇ ਸੰਪਰਕ ਸਾਧਿਆ, ਹਾਈ ਕਮਾਂਡ ਦੇ ਧਿਆਨ 'ਚ ਲਿਆਤੀ ਮਾਮਲਾ, ਸਾਰਾ ਕੁਝ ਕਰ ਲਿਆ। ਤੇ ਅੱਜ ਸ਼ਾਇਦ ਉਹ ਉੱਥੇ ਪਹੁੰਚ ਜਾਣਗੇ ਬਠਿੰਡੇ, ਤੇ ਅੱਜ ਪਹੁੰਚਣ ਤੋਂ ਬਾਅਦ ਹੋ ਸਕਦਾ ਅਗਲੇ 2 ਦਿਨ ਉੱਥੇ ਹੀ ਮੋਰਚਾ ਸੰਭਾਲਣ। ਠੀਕ ਹੈ। ਅੱਛਾ। ਤੇ ਪਰ ਉਹਨਾਂ ਨੇ ਉੱਥੇ ਪਹੁੰਚਣ ਤੋਂ ਪਹਿਲਾਂ ਦਾਅਵਾ ਕਰਤਾ ਕਿ ਸਾਡੇ ਕੋਲ ਤਾਂ 26 MC ਹੈਗੇ।
ਕਿ ਜੇ 26 ਉਹਨਾਂ ਕੋਲ ਨੇ 22 ਉਹਦੇ ਕੋਲ ਨੇ ਤਾਂ ਇਹ 48 ਬਣ ਗਏ ਫਿਰ ਵੀ 48 ਬਣ ਗਏ ਬਿਲਕੁਲ, ਤੇ ਹੈ 48 ਕਾਂਗਰਸ ਕੋਲ, ਤਾਂ ਦੋਵਾਂ ਚੋਂ ਕੋਈ ਜ਼ਿਆਦਾ ਝੂਠ ਬੋਲ ਰਿਹਾ। ਜੀ ਜੀ। ਪਰ 18 ਦੇ ਹਵਾਲੇ ਨਾਲ ਵੀ ਜੇਕਰ ਗੱਲ ਕਰੋ ਤਾਂ 4 ਦਾ ਫਰਕ ਹੈ, ਪਰ ਇੱਥੇ 7 ਦਾ ਫਰਕ ਹੈ। ਸੋ ਇਹਦਾ ਮਤਲਬ 3 ਦੀ ਖੇਡ ਅਜੇ ਵੀ ਹੈਗੀ ਹੈ। ਜੀ ਜੀ। ਸੋ ਇਹ ਸਾਰਿਆਂ ਚੋਂ ਕੁੱਲ ਮਿਲਾ ਕੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਆਮ ਆਦਮੀ ਪਾਰਟੀ ਕੀ ਇਹਦੇ ਵਿੱਚ ਕੋਈ ਖੇਡ ਖੇਡਦੀ ਆ, ਕਿ ਉਹ ਵੀ ਕੋਈ ਤੋੜ ਭੰਨ ਕਰਦੀ ਹੈ ਕਿ ਸਰਕਾਰ ਤਾਂ ਆਪਣੀ ਆ ਭਾਈ, ਮੌਕਾ ਹੈਗਾ। ਜੀ ਜੀ। ਜਾਂ ਅਕਾਲੀ ਕਿਸੇ ਪਾਸੇ ਸ਼ਾਮਲ ਹੁੰਦੇ ਨੇ, ਜਾਂ ਜੇ ਕੱਲ ਨੂੰ ਨਗਰ ਨਿਗਮ ਦੇ ਵਿੱਚ ਇਹੋ ਜਿਹਾ ਕੋਈ ਮਤਾ ਆ ਜਾਂਦਾ ਕਿ ਲਿਆਓ ਜੀ ਦੁਬਾਰਾ ਬਹੁਮਤ ਸਾਬਤ ਕਰੋ, ਫਿਰ ਉੱਥੇ ਸੱਤਾ ਉਹਨਾਂ ਦੀ ਤੇ 2 ਆਪ ਵਾਲਿਆਂ ਦੀ ਭੂਮਿਕਾ ਅਹਿਮ ਹੋ ਜਾਣੀ ਹੈ। ਹਾਂਜੀ। ਸੋ ਇਸ ਲਈ ਹੁਣ ਲੜਾਈ ਸਿੱਧੀ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ 'ਚ ਹੈ, ਔਰ ਦੋਏ ਸਾਬਤ ਕਰਨਾ ਚਾਹੁੰਦੇ ਨੇ, ਜਦੋਂ ਕਿ ਬਹੁਮਤ ਸਾਬਤ ਕਰਨ ਦੇ ਲਈ ਘੱਟੋ ਘੱਟ 26 MC ਚਾਹੀਦੇ ਨੇ। ਜੀ। ਪੰਜਾਬ ਦੇ ਵਿੱਚੋਂ 26 MC ਹੋਣੇ ਚਾਹੀਦੇ ਨੇ ਉਹਨਾਂ ਕੋਲ, ਤਾਂ ਲਗਭਗ ਮਤਲਬ ਕਿ ਉਹਦਾ ਦਬਦਬਾ ਬਣਦਾ ਕਿ ਕਿਹੜੇ ਧੜੇ ਦਾ। ਸੋ ਹੁਣ ਦੇਖਦੇ ਹਾਂ ਕਿ ਕੀ ਬੀਜੇਪੀ ਬਿਨਾਂ ਚੋਣ ਲੜਿਆ ਹੀ ਬਠਿੰਡਾ ਨਗਰ ਨਿਗਮ ਤੇ ਕਬਜ਼ਾ ਦਿਖਾ ਦੇਗੀ ਮਨਪ੍ਰੀਤ ਦੇ ਰਾਹੀਂ, ਜਾਂ ਮਤਲਬ ਕਿ ਰਾਜਾ ਵੜਿੰਗ ਆਪਣੀ ਪੈਠ ਬਣਾ ਕੇ ਰੱਖਣ 'ਚ ਕਾਮਯਾਬ ਹੋਣਗੇ, ਤੇ ਇਹਦੇ ਵਿੱਚ ਮੌਜੂਦਾ ਸੱਤਾ ਵਾਲੀ ਧਿਰ ਕੀ ਭੂਮਿਕਾ ਨਿਭਾਏਗੀ, ਇਹ ਸਾਰੇ ਤੇ ਨਜ਼ਰ ਹੈ। ਅਕਾਲੀ ਦਲ ਦੇ 7 ਹੁੰਦਿਆਂ ਵੀ ਉਹ ਕਿਸੇ ਗਿਣਤੀ 'ਚ ਅਜੇ ਨਹੀਂ ਆ ਰਹੇ, ਪਰ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਛੇਤੀ ਹੀ ਮਤਲਬ ਬੀਜੇਪੀ 'ਚ ਆਪਣੀ ਪੈਠ ਬਣਾਉਣਾ ਚਾਹੁੰਦੇ ਨੇ, ਇਸ ਲਈ ਆਉਂਦੀ ਉਹਨਾਂ ਨੇ ਪਹਿਲਾ ਝੰਡਾ ਨਗਰ ਨਿਗਮ ਦੇ ਹਵਾਲੇ ਨਾਲ ਕੱਢਿਆ। ਸੋ 1-2 ਦਿਨਾਂ 'ਚ ਤਸਵੀਰ ਸਾਫ਼ ਹੋ ਜਾਏਗੀ। ਦੇਖੋ ਜੀ ਸ਼ਰਮਾ ਜੀ, ਜੇ ਸ਼ਕਤੀ ਪ੍ਰਦਰਸ਼ਨ ਨਾ ਕੀਤਾ ਤੇ ਫਿਰ ਲੀਡਰ ਕਾਹਦਾ? ਜੇ ਆ ਕੇ 4 ਇਕੱਠ ਦੇ ਲੋਕਾਂ ਨਾਲ ਫੋਟੋਆਂ ਹੀ ਨਾ ਖਿਚਾ ਕੇ ਦਿੱਲੀ ਭੇਜੀਆਂ ਤੇ ਫਿਰ ਬੰਦਾ ਤੁਹਾਨੂੰ ਪਤਾ ਲੀਡਰੀ ਫਿੱਕੀ ਪੈ ਜਾਂਦੀ ਹੈ। ਅਸਲ ਦੇ ਵਿੱਚ ਇਹ ਗੱਲ ਪੰਜਾਬ ਦੇ ਲੀਡਰਾਂ ਨੂੰ ਜਗ ਜ਼ਾਹਰ ਹੋ ਚੁੱਕੀ ਹੈ, ਇਸ ਗੱਲ ਦਾ ਇਲਮ ਹੋ ਚੁੱਕਿਆ ਵੀ ਹੁਣ ਗਰਾਊਂਡ ਤੇ ਕੁਝ ਕਰਨ ਦਾ ਫਾਇਦਾ ਹੈ। ਹੁਣ ਉਹ ਗੱਲੀ ਬਾਤੀ ਜਿਹੜੇ ਪਹਿਲਾਂ ਬਿਆਨਬਾਜ਼ੀ ਨਹੀਂ ਚੱਲਣੀ। ਇਸੇ ਕਰਕੇ ਹੁਣ ਲੋਕਾਂ ਨੂੰ ਨਾਲ ਗੰਢਣ ਦੇ ਲਈ ਤਰ੍ਹਾਂ ਦੇ ਹੀਲੇ ਵਰਤੇ ਜਾ ਰਹੇ।